ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਜੁਲਾਈ 2020 7 ਸਾਵਨ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਹਿਮ ਵਾਲਾ ਇਸ਼ੂ ਹੈ ਉਸ ਨੂੰ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਜੋ ਮੋਦੀ ਸਰਕਾਰ ਹੈ ਉਹ ਹਰ ਫਰੰਟ ਤੋਂ ਫੇਲ ਹੋਈ ਹੈ ਔਰ ਉਹ ਹੁਣ ਸਫੇਦ ਜੋ ਝੂਠ ਹੈ ਉਹ ਬੋਲ ਰਹੀ ਹੈ ਕਿ ਮੋਦੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ $20 ਬਿਲੀਅਨ ਦਾ ਜੋ ਵਿਦੇਸ਼ੀ ਪੂੰਜੀ ਨਿਵੇਸ਼ ਹੋਇਆ ਹੈ ਔਰ ਪਿਛਲੇ ਮਹੀਨਿਆਂ ਵਿੱਚ ਭਾਰਤ ਨੇ ਆਪਣੇ ਵਪਾਰ ਵਿੱਚ ਬਹੁਤ ਵਾਧਾ ਕੀਤਾ ਹੈ। ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਐਂਡ ਨਾਲ ਹੀ ਕਰੋਨਾ ਅਪਡੇਟ ਵੀ ਉਹਨਾਂ ਤੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਦੇ ਪ੍ਰੋਗਰਾਮ ਦੇ ਉੱਤੇ ਵੀ ਸਾਡੇ ਦਰਸ਼ਕਾਂ ਵੱਲੋਂ ਕਾਫੀ ਪੋਜ਼ਿਟਿਵ ਇਨਪੁਟ ਹੈ ਔਰ ਜ਼ਾਹਰ ਹੈ ਕਿ ਅਸੀਂ ਬੇਸ਼ੱਕ ਆਪਣੀ ਗੱਲ ਸਮਝਾਉਣ ਦੇ ਲਈ ਜਿਹੜਾ ਜੰਗਲੀ ਜਾਨਵਰਾਂ ਦੀਆਂ ਉਦਾਹਰਨਾਂ ਜਿਹੜੀਆਂ ਨੇ ਪਿਕ ਕੀਤੀਆਂ, ਪਰ ਕੁਛ ਨੇ ਇਸ ਨੂੰ ਕਾਫੀ ਅਮਿਊਜ਼ਿੰਗ ਵੀ ਸਮਝਿਆ ਔਰ ਸਾਡੇ ਕੁਛ ਵੀਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਵੀ ਗਰੋ ਹੋ ਰਹੇ ਸੀ ਸਾਡੇ ਜ਼ਮਾਨੇ 'ਚ ਵੀ ਜਿਹੜੀਆਂ ਪਸ਼ੂ ਪੰਛੀਆਂ ਜਾਨਵਰਾਂ ਦੀਆਂ ਕਹਾਣੀਆਂ ਸੀ ਉਹਨਾਂ ਨਾਲ ਜੋੜ ਕੇ ਹੀ ਗੱਲ ਸਮਝਾਈ ਜਾਂਦੀ ਸੀ ਤਾਂ ਕਿ ਬੰਦੇ ਨੂੰ ਦੱਸਿਆ ਜਾਏ ਕਿ ਵੀ ਜੇ ਪੰਛੀ ਇਹੋ ਜਿਹੇ ਨੇ, ਜਿਵੇਂ ਇੱਕ ਵੀਰ ਨੇ ਲਿਖਿਆ, ਉਹਨੇ ਕਿਹਾ ਜੀ ਅਜੇ ਤੱਕ ਵੀ ਸਾਨੂੰ ਥਰਸਟੀ ਕਰੋ ਦੀ ਕਹਾਣੀ ਯਾਦ ਹੈ, ਪਿਆਸਾ ਕਾਂ ਕਿ ਪਾਣੀ ਥੱਲੇ ਹੈ ਘੜੇ 'ਚ ਔਰ ਉਹ ਦੇਖਦਾ ਔਰ ਚੁੱਕ ਚੁੱਕ ਕੇ ਨਿੱਕੇ ਨਿੱਕੇ ਪੱਥਰ ਵਿੱਚ ਸੁੱਟਦਾ ਔਰ ਪਾਣੀ ਉੱਪਰ ਆ ਜਾਂਦਾ। ਸੋ ਮੈਂ ਸਮਝਦਾ ਹਾਂ ਕਿ ਵੀ ਅਸੀਂ ਸ਼ਾਇਦ ਇੰਨੇ ਕੁ ਆਪਸ 'ਚ ਆਪਣੇ ਆਪ 'ਚ ਆਪਣੇ ਗਰੂਰ 'ਚ ਚਲੇ ਗਏ ਹਾਂ ਐਜ਼ ਏ ਹਿਊਮਨ ਬੀਇੰਗ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਨਾਲ ਜੁੜ ਕੇ ਇਹ ਵੀ ਨਹੀਂ ਦੇਖ ਪਾਉਂਦੇ ਵੀ ਕਿਵੇਂ ਪੰਛੀਆਂ ਦੇ ਵਿੱਚ ਬੇਸ਼ੱਕ ਉਹ ਕਬੂਤਰਾਂ ਦੀ ਤਾਕਤ ਹੋਏ ਸ਼ਿਕਾਰੀ ਦੇ ਜਾਲ 'ਚੋਂ ਨਿਕਲਣ ਦੀ ਇਕੱਠੇ ਹੋ ਕੇ, ਔਰ ਇਸ ਇੰਡੀਵਿਜੂਅਲਿਜ਼ਮ ਨੇ ਜੇ ਕੁੱਲ ਮਿਲਾ ਕੇ ਦੇਖੀਏ ਤੇ ਸਾਡੀ ਜ਼ਿੰਦਗੀ 'ਚ ਇੱਕ ਪਾਸੇ ਮਾਦਾ ਪ੍ਰਸਤੀ ਆਈ, ਮਟੀਰੀਅਲਿਜ਼ਮ ਆਇਆ, ਉਸ ਦੇ ਨਾਲ ਜਦੋਂ ਮਾਦਾ ਪ੍ਰਸਤੀ ਆਈ ਤੇ ਜ਼ਾਹਰ ਹੈ ਸੈਲਫਿਸ਼ਨੈਸ ਆਈ ਜਿਸ ਨੂੰ ਅਸੀਂ ਆਪਣਾ ਇੰਟਰਸਟ ਕਹਿੰਦੇ ਹਾਂ, ਖੁਦਗਰਜ਼ੀ ਕਹਿੰਦੇ ਹਾਂ, ਔਰ ਉਸ ਸਾਰੇ ਦੇ ਨਾਲ ਹੀ ਫਿਰ ਬਹੁਤ ਸਾਰੀਆਂ ਬਿਮਾਰੀਆਂ ਮਾਨਸਿਕ ਜ਼ਿਹਨੀ ਤੌਰ ਦੇ ਉੱਤੇ ਅਸੀਂ ਬਹੁਤ ਸਾਰੇ ਬਿਮਾਰ ਹਾਂ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਕੁਦਰਤ ਦੇ ਨੇੜੇ ਜਾਂਦੇ ਹਾਂ, ਜੇ ਕੁਦਰਤ ਦੇ ਖੁੱਲ੍ਹੇ ਬਾਗਾਂ ਦੇ ਵਿੱਚ, ਖੁੱਲ੍ਹੇ ਅਸਮਾਨਾਂ ਦੇ ਥੱਲੇ, ਖੁੱਲ੍ਹੀ ਉਹਨਾਂ ਖੇਤਾਂ ਦੇ ਵਿੱਚ ਜਾਈਏ ਔਰ ਪੰਛੀਆਂ ਦੀ ਚਹਿਚਹਾਟ ਔਰ ਉਸ ਸਾਰੇ ਦਾ ਆਨੰਦ ਮਾਣੀਏ ਤਾਂ ਮੇਰਾ ਖਿਆਲ ਹੈ ਵੀ ਰੱਬ ਨੇ ਇਹ ਸਾਰਾ ਕਾਇਨਾਤ ਦਾ ਜਿਹੜਾ ਨਕਸ਼ਾ ਦਿੱਤਾ ਹੈ, ਜੋ ਉਸ ਦਾ ਵਜੂਦ ਹੈ ਕਾਇਨਾਤ ਦਾ ਔਰ ਸਾਡੀ ਇਸ ਸੋਹਣੀ ਧਰਤੀ ਦਾ, ਉਹਦੇ ਸਾਡੇ ਸਾਰਿਆਂ ਦੇ ਲਈ ਖੁਸ਼ੀ ਹੈ। ਚਹਿਚਹਾਉਂਦੇ ਪੰਛੀ ਵੀ ਨੇ, ਜੰਗਲਾਂ ਦੇ ਵਿੱਚ ਜਾਨਵਰ ਵੀ ਆਜ਼ਾਦਾਨਾ ਤੌਰ ਤੇ ਜਿਹੜਾ ਉਹ ਹਿਰਨ ਦੀਆਂ ਚੁੰਗੀਆਂ ਵੀ ਨੇ ਔਰ ਉਸ ਦੇ ਨਾਲ ਨਾਲ ਇਨਸਾਨ
इस एनवायरनमेंट ਨੂੰ ਵੀ ਖੂਬਸੂਰਤ ਬਣਾਏ। ਔਰ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਹਾਂ ਵੀ ਜਦੋਂ ਇੱਕ ਵਾਰ ਤੁਸੀਂ ਇੱਕ ਚੀਜ਼ ਦੇ ਉੱਤੇ ਆਪਣਾ ਜਿਹੜਾ ਉਹ ਸਵਾਰਥ ਜਾਂ ਸੈਲਫਿਸ਼ਨੈਸ ਜਾਂ ਖੁਦਗਰਜ਼ੀ ਦਿਖਾਉਂਦੇ ਹੋ, ਫਿਰ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਹੈ, ਤੁਹਾਡੇ ਘਰਾਂ ਦੇ ਵਿੱਚ ਤੁਹਾਡਾ ਵਰਤਾਰਾ ਹੁੰਦਾ ਹੈ, ਮਾਸ਼ਰੇ ਦੇ ਵਿੱਚ ਉਹ ਵਰਤਾਰਾ ਹੁੰਦਾ ਹੈ। ਔਰ ਉਸ ਸਾਰੇ ਚੋਂ ਅੱਜ ਜੇ ਅਸੀਂ ਦੇਖੀਏ ਕਿ 7 ਬਿਲੀਅਨ ਤੋਂ ਜ਼ਿਆਦਾ ਆਬਾਦੀ ਵਾਲਾ ਇਹ ਪਲੈਨਟ ਜਿਹਦੇ ਕੋਲ ਐਬੰਡੈਂਸ ਹੈ ਹਰ ਚੀਜ਼ ਦੀ, ਕੁਦਰਤ ਨੇ ਜੇ ਪਾਣੀ ਸਾਡੀ ਜ਼ਿੰਦਗੀ ਦੀ ਲੋੜ ਹੈ, ਸਰੀਰ ਦਾ 80% ਤੋਂ ਵੱਧ ਪਾਣੀ ਹੈ, ਤੇ ਜੇ ਅਸੀਂ ਦੇਖੀਏ ਤੇ ਧਰਤੀ ਵੀ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਲੇਕਿਨ ਅਸੀਂ ਇਸ ਸਾਰੇ ਦਾ ਜਿਹੜਾ ਹਿੱਸਾ ਧਰਤੀ ਦਾ ਸਾਡੇ ਹਿੱਸੇ ਪਾਣੀ ਆਇਆ, ਉਸ ਦੀ ਕਿਵੇਂ ਕੁਵਰਤੋਂ ਕੀਤੀ ਹੈ, ਉਸ ਨੂੰ ਕਿਵੇਂ ਗੰਦਲਾ ਕੀਤਾ ਹੈ, ਉਸ ਦੀ ਕਿਵੇਂ ਲੁੱਟ ਖਸੁੱਟ ਕੀਤੀ ਹੈ। ਅਸੀਂ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਦਿਨਾਂ 'ਚ ਭਾਰਤੀ ਸੁਪਰੀਮ ਕੋਰਟ ਦਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਫੈਸਲਾ ਹੋਣ ਵਾਲਾ ਹੈ, ਔਰ ਜਿਹਦੇ 'ਚ 99.9% ਇਹ ਪੋਸੀਬਿਲਿਟੀ ਹੈ ਕਿ ਪੰਜਾਬ ਕੋਲ ਜਿਹੜਾ ਰਹਿੰਦਾ ਪਾਣੀ ਹੈ ਉਹ ਵੀ ਖੋਣ ਦੇ ਲਈ ਅਦਾਲਤੀ ਜਿਹੜਾ ਹੁਕਮ ਸੁਣਾਇਆ ਜਾਏਗਾ। ਔਰ ਇਹ ਵੀ ਆਇਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸੈਂਟਰ ਦੀਆਂ ਇੰਟੈਲੀਜੈਂਸ ਏਜੰਸੀਆਂ ਸਰਗਰਮ ਨੇ, ਔਰ ਜੇ ਉਹਨਾਂ ਨੂੰ ਲੋੜ ਪਈ ਉਹਨੂੰ ਲਾਗੂ ਕਰਨ ਦੇ ਲਈ ਤੇ ਪੰਜਾਬ ਨੂੰ ਫੌਜ ਦੇ ਹਵਾਲੇ ਵੀ ਕੀਤਾ ਜਾ ਸਕਦਾ ਹੈ। ਸੋ ਇਹ ਵੀ ਇੱਕ ਇਸ ਕਿਸਮ ਦੀ ਲੁੱਟ ਹੈ ਜਿੱਥੇ ਦੁਨੀਆ ਦੇ ਵਿੱਚ ਜਦੋਂ ਪਾਣੀ ਨਾਲ ਸੰਬੰਧਿਤ ਰਾਈਪੇਰੀਅਨ ਲਾਅ ਬਣੇ ਤੇ ਉਸ ਦੀ ਸਪਿਰਿਟ ਸੀ ਕਿ ਕਿਉਂਕਿ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਵਸਦੇ ਨੇ, ਜਦੋਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ, ਕੋਈ ਹੋਰ ਮੁਸੀਬਤ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਉਹੀ ਲੋਕ ਸਫ਼ਰ ਕਰਦੇ ਨੇ। ਔਰ ਇਸ ਦੇ ਲਈ ਜਦੋਂ ਜੇ ਉਹਨਾਂ ਨੇ ਸਫ਼ਰ ਕਰਨਾ ਹੈ ਜਾਂ ਕਰਦੇ ਨੇ ਤਾਂ ਉਸ ਦਰਿਆਈ ਪਾਣੀ ਦੇ ਉੱਤੇ ਵੀ ਜਾਂ ਪਾਣੀਆਂ ਦੇ ਉੱਤੇ ਵੀ ਉਹਨਾਂ ਦਾ ਹੀ ਹੱਕ ਹੈ, ਜਿਹਨੂੰ ਰਾਈਪੇਰੀਅਨ ਲਾਅ ਕਹਿੰਦੇ ਨੇ। ਇੰਟਰਨੈਸ਼ਨਲ ਰਾਈਪੇਰੀਅਨ ਹੁੰਦਾ ਹੈ ਦਰਿਆ ਦਾ ਕੰਢਾ। ਸੋ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਵੀ ਇਸ ਗੱਲ ਨੂੰ ਮੰਨਿਆ ਗਿਆ, ਲੇਕਿਨ ਇਹ ਇੱਕ ਵੱਖਰੀ ਕਿਸਮ ਦੀ ਲੁੱਟ ਜਿਵੇਂ ਉਹਨਾਂ ਨੇ ਪੰਜਾਬ ਦੀ ਕੀਤੀ ਹੈ। ਔਰ ਇਹੀ ਵਰਤਾਰਾ ਅਸੀਂ ਦੇਖਦੇ ਹਾਂ ਕਿ ਹੋਰ ਪਾਸੇ ਵੀ ਜਾਰੀ ਹੈ। ਔਰ 21ਵੀਂ ਸਦੀ ਦੀਆਂ ਜੰਗਾਂ ਜਿੱਥੇ ਅੱਜ ਤਾਂ ਅਸੀਂ ਕਰੋਨਾ, ਇਹ ਤਾਂ ਆਲ ਆਫ ਏ ਸਡਨ ਕੁਦਰਤ ਨੇ ਕੀ ਸਬਕ ਦੇਣਾ ਇਸ ਦੇ ਲਈ ਆਇਆ, ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਫਿਕਰਮੰਦੀ ਸੀ ਕਿ 21ਵੀਂ ਸਦੀ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਪਾਣੀ ਦੇ ਮੁੱਦੇ ਤੇ ਲੜੀਆਂ ਜਾਣਗੀਆਂ। ਸੋ ਉਹਦੀ ਵੀ ਅਸੀਂ ਗੱਲ ਆਉਣ ਵਾਲੇ ਦਿਨਾਂ 'ਚ ਵੇਰਵੇ ਨਾਲ ਕਰਾਂਗੇ, ਕਿਉਂਕਿ ਸਾਡੇ ਵੀਰ ਭਾਈ ਹਿੰਮਤ ਸਿੰਘ ਜੀ ਨੇ ਸਾਨੂੰ ਯਾਦ ਦਹਾਨੀ ਕਰਵਾਈ ਕਿ ਪੰਜਾਬ ਦੇ ਪਾਣੀਆਂ ਦੀ ਜਿਹੜੀ ਆਉਣ ਵਾਲੀ ਲੁੱਟ ਹੈ, ਜਿਹੜੀ ਕਾਨੂੰਨੀ ਤੌਰ ਦੇ ਉੱਤੇ ਜੇ ਇਸ ਨੂੰ ਉਹਨਾਂ ਨੇ ਫਰਦਰ ਲੁੱਟਣਾ ਹੈ ਉਸ ਦੇ ਉੱਤੇ ਗੱਲਬਾਤ ਕੀਤੀ ਜਾਏ। ਪਰ ਅੱਜ ਅਸੀਂ ਜਿਹੜਾ ਓਪਨਿੰਗ ਟੌਪਿਕ ਚੁਣਿਆ ਉਹ ਮੋਦੀ ਸਰਕਾਰ ਦੀਆਂ ਜਿਹੜੀਆਂ ਗੱਪਾਂ ਨੇ, ਇਸ ਲਈ ਗੱਪ ਵੀ ਸ਼ਾਇਦ ਲਫ਼ਜ਼ ਹਲਕਾ ਪੈ ਜਾਂਦਾ ਹੈ ਕਿਉਂਕਿ ਜਿਨ੍ਹਾਂ ਦੀ ਹੋਂਦ ਹੀ ਝੂਠ ਦੇ ਉੱਤੇ ਬਣੀ ਹੋਏ, ਜਿਨ੍ਹਾਂ ਨੇ ਝੂਠ ਪਰੋਸਣ ਦੇ ਆਰਟ ਨੂੰ ਜਿਹੜਾ ਇਸ ਹੱਦ ਤੱਕ ਡਿਵੈਲਪ ਕੀਤਾ ਹੋਇਆ ਕਿ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਜਿਹੜਾ ਉਹ ਉਸ ਝੂਠ ਦੇ ਰਾਹੀਂ ਜਿਹੜਾ ਉਹ ਆਪਣੇ ਜਾਲ ਵਿੱਚ ਫਸਾ ਸਕਦੇ ਹੋਣ। ਜੇ ਇਵੇਂ ਨਾ ਹੁੰਦਾ ਤੇ ਇਹ ਕਾਤਲਾਂ ਦੀ ਜੋੜੀ ਮੋਦੀ ਅਮਿਤ ਸ਼ਾਹ ਦੀ, ਜਿਨ੍ਹਾਂ ਦੇ ਬਾਰੇ ਜ਼ਾਹਰ ਸੀ ਕਿ 2002 ਦੇ ਵਿੱਚ ਇਹਨਾਂ ਨੇ ਕਿਵੇਂ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਜਿਹੜਾ ਉਹ ਨਸਲਘਾਤ ਕੀਤਾ, ਜੈਨੋਸਾਈਡ ਕੀਤਾ, ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਉੱਥੋਂ ਉਜਾੜਿਆ। ਇਹਦੇ ਬਾਵਜੂਦ ਕਿਵੇਂ ਭਾਰਤ ਭਰ ਦੇ ਵਿੱਚ ਇਹ ਆਪਣੇ ਆਪ ਨੂੰ ਸਿਰੇ ਦਾ ਕਾਵਰਡ ਲੇਕਿਨ ਲੋਹ ਪੁਰਸ਼ ਬਣਾ ਕੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਭਾਰਤ ਦੇ ਆਵਾਮ ਦੇ ਵਿੱਚ ਉਸਨੇ ਵੇਚਿਆ। ਔਰ ਵਰਲਡ ਸਟੇਜ ਦੇ ਉੱਤੇ ਵੀ ਉਵੇਂ ਹੀ ਉਹ ਜਿਹੜਾ ਜੰਪ ਕਰ ਰਿਹਾ ਕਿ ਇਹ ਦੱਸਣ ਦੇ ਲਈ ਕਿ ਮੈਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਪ੍ਰਾਈਮ ਮਿਨਿਸਟਰ ਹੈ। ਔਰ ਕੋਈ ਝੂਠ ਦੇ ਮਾਮਲੇ 'ਚ ਮੈਂ ਇਹ ਸਮਝਦਾ ਹਾਂ ਕਿ ਵੀ ਜੇ ਅਸੀਂ ਪਿਛਲੇ ਇਹਦਾ 6 ਸਾਲ ਦਾ ਟਰੈਕ ਰੈਕਡ ਦੇਖੀਏ ਤਾਂ ਫਿਰ ਇੱਕ ਪੂਰਾ ਦਿਨ ਚਾਹੀਦਾ ਹੋਏਗਾ ਇਹਨਾਂ ਦੇ ਝੂਠ ਬਿਆਨੀਆਂ ਕਿਵੇਂ ਡੇਟੇ ਦੇ ਨਾਲ ਇਹ ਗੜਬੜ ਕਰਦੇ ਨੇ, ਕਿਵੇਂ ਔਰ ਜੇ ਇਹਨੂੰ ਵਿਵਿਡਲੀ ਰਿਮੈਂਬਰ ਕਰਨਾ ਹੋਏ ਕਿ ਤਾਜ਼ਾ ਜਿਵੇਂ 2016 ਚ ਡੀਮੋਨੇਟਾਈਜੇਸ਼ਨ ਕੀਤੀ ਨੋਟਬੰਦੀ, ਔਰ ਸਾਰੇ ਐਕਸਪਰਟਸ ਦਾ ਇਨਕਲੂਡਿੰਗ ਉਹਨਾਂ ਦੇ ਜਿਹੜੇ ਇਕਨੋਮਿਕਲ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਕਿ ਉਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ
ਕਿਵੇਂ ਐਵਰੇਜ ਦੁਕਾਨਦਾਰ ਦਾ ਵੀ, ਵਪਾਰੀ ਦਾ ਵੀ, ਔਰ ਜੇ ਮਕਸਦ ਕਾਲੇ ਧਨ ਨੂੰ ਰੋਕਣਾ ਸੀ, ਉਹ ਤਾਂ ਜਿੰਨੇ ਕੁ ਉਹਨਾਂ ਨੇ ਨਵੇਂ ਕਲੇਮ ਕੀਤੇ, ਪੁਰਾਣੇ ਉਨੇ ਕੀ ਜਿਹੜੇ ਨੇ ਉਹਨਾਂ ਨੇ ਆ ਕੇ ਆਪਣਾ ਕਲੇਮ ਕਰ ਦਿੱਤਾ। ਔਰ ਇਹ ਪੂਰੀ ਤਰ੍ਹਾਂ ਫੇਲਡ ਨੀਤੀ। ਲੇਕਿਨ ਤੁਸੀਂ ਅੱਜ ਤੱਕ ਵੀ ਦੇਖੋਗੇ ਕਿ ਇਹਨਾਂ ਦੇ ਵਜ਼ੀਰਾਂ ਤੋਂ ਲੈ ਕੇ ਥੱਲੇ ਤੱਕ ਇਹਨੂੰ ਜਿਹੜਾ ਹੈ ਉਹ ਐਜ਼ ਏ ਬਹੁਤ ਵੱਡੀ ਸਕਸੈਸ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜੇ ਅਸੀਂ ਫੋਰਨ ਪਾਲਿਸੀ ਦੇ ਹਵਾਲੇ ਨਾਲ, ਜਿਹਦੇ ਤੇ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ, ਕਿਵੇਂ ਪਾਕਿਸਤਾਨ ਨੂੰ ਟੈਰਰਿਜ਼ਮ ਦਾ ਐਪੀਸੈਂਟਰ ਬਣਾ ਕੇ ਦੁਨੀਆ 'ਚ ਆਈਸੋਲੇਟ ਕਰਨ ਦਾ ਏਜੰਡਾ ਮੋਦੀ ਨੇ ਰੱਖਿਆ, ਔਰ ਕਿਵੇਂ ਉਹਦੇ ਤੇ ਉਹਨਾਂ ਨੇ ਹਰ ਫੋਰਮ ਦੇ ਉੱਤੇ, ਯੂਨਾਈਟਿਡ ਨੇਸ਼ਨਸ ਲੈਵਲ ਤੇ, ਯੂਰਪੀਅਨ ਯੂਨੀਅਨ ਲੈਵਲ ਤੇ, ਵਿਦ ਇਨ ਸਾਰਕ ਲੈਵਲ ਤੇ, ਔਰ ਬ੍ਰਿਕਸ ਜਿੱਥੇ 4 ਮੁਲਕ ਜਿਹੜੇ ਨੇ ਉਹ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਉਹਦੇ ਲੈਵਲ ਤੇ, ਔਰ ਈਸਟ ਏਸ਼ੀਆ ਕਾਨਫਰੰਸਿਸ ਦੇ ਹਰ ਥਾਂ ਤੇ। ਲੇਕਿਨ ਇਸ ਦੇ ਉਲਟ ਜਿਹੜਾ ਬਿਲਕੁਲ ਇਸ ਦੀ ਫੋਰਨ ਪਾਲਿਸੀ ਦਾ, ਜਿਸ ਨੂੰ ਕਹੋ ਕਿ ਵੀ ਉਸ ਦੇ ਪਰਛੜੇ ਉਡਾ ਦਿੱਤੇ ਇਸ ਸਾਰੇ ਗਲੋਬਲ ਕੰਟੈਕਸਟ ਦੇ ਵਿੱਚ ਅਸੀਂ ਦੇਖੀਏ ਕਿ ਕਿਵੇਂ ਗਲੋਬਲੀ ਆਈਸੋਲੇਟ ਹੋਇਆ। ਔਰ ਨੇਬਰਹੁੱਡ ਦੇ ਵਿੱਚ ਜੇ ਬੰਗਲਾਦੇਸ਼ ਔਰ ਨੇਪਾਲ ਵਰਗੇ ਮੁਲਕ ਜਿਹੜੇ ਇਹਨਾਂ ਨੇ ਹੀ ਕ੍ਰੀਏਟ ਕਰਕੇ ਆਪਣੀ ਸ਼ੈਲਟਰ ਦੇ ਥੱਲੇ ਲਿਆਂਦੇ, ਉਹ ਵੀ ਅੱਜ ਚਾਈਨਾ ਦੇ ਨਾਲ ਜਿਹੜੇ ਨੇ ਉਹ ਭੁਗਤ ਰਹੇ ਨੇ, ਤਾਂ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਵੀ ਕੀ ਹੈ। ਲੇਕਿਨ ਇਹਦੇ ਬਾਵਜੂਦ ਮੋਦੀ ਨੂੰ ਜੇ ਇੱਕ ਸਕਸੈਸਫੁਲ ਐਂਬੈਸਡਰ ਆਫ ਇੰਡੀਆਜ਼ ਡੈਮੋਕ੍ਰੇਸੀ ਔਰ ਇੰਡੀਆ ਨੂੰ ਗਲੋਬਲ ਬਣਾਇਆ, ਗਲੋਬਲ ਲੀਡਰਸ਼ਿਪ ਉਹਨਾਂ ਦਾ ਸਟੱਫ ਵੇਚ ਰਹੇ ਨੇ। ਸੋ ਇਸੇ ਅੰਦਾਜ਼ ਦੇ ਵਿੱਚ ਜੇ ਅਸੀਂ ਇਹਨਾਂ ਦਾ ਕੋਵਿਡ-19 ਦੇ ਹਵਾਲੇ ਨਾਲ ਦੇਖੀਏ, ਤੁਸੀਂ 5 ਮਹੀਨੇ ਪਹਿਲੇ ਦੀ ਸਪੀਚ ਕੱਢ ਲਓ ਕਿ ਜੀ महाभारत हमने 18 दिन में वहाँ भारत की जंग जीती थी, लड़ी गई थी महाभारत की जंग और जीती गई थी, और ये 21 दिन में हम कोविड-19 की जो जंग है वो जीतेंगे, क्योंकि उदों 21 दिन का ये लॉकडाउन कर रहे थे। हुण 5 महीने बाद तुसीं देखदे हो कि अज भारत दुनिया का तीसरा वो देश है जिहदे च कोविड-19 के केस 1 मिलियन तो उपर चले गए ने। दिल्ली के हवाले नाल सामने है कि हर चौथा बंदा कोविड-19 नाल सफ़र कर रहा है। फिर इसे तरीके नाल किवें उस लॉकडाउन के दौरान 2 करोड़ तो 3 करोड़ तक गरीब मजदूर यूपी का, बिहार का, मध्य प्रदेश का, छत्तीसगढ़ का, कुछ हद तक उत्तराखंड का, किवें वो रुले, किवें सड़कों के उत्ते कई सौ मील पैदल तुरे, किवें मौतां हुईयां, उन्हां दा तां कोई डेटा ही नहीं है। लेकिन हुण तुसीं क्लेम करो कि जी मोदी जी ने इन्ने 1000 करोड़ का पैकेज दे दिता है और सब खुश, और हालां जिहड़ा वो देण दा भी लाइन है उहदे च कोई स्टिमुलस पैकेज ना दी कोई चीज़ नहीं है। लेकिन क्योंकि मेन स्ट्रीम मीडिया नूं पहलां ही काबू कि 2014 च इनफैक्ट पावर च आउण तो पहलां ही ਜਿਹੜਾ ਇਸ ਨੂੰ ਕਾਮਯਾਬੀ ਦੇ ਨਾਲ ਮੈਨੀਪੂਲੇਟ ਕੀਤਾ ਗਿਆ ਸੀ 24/7। ਉਹਦੇ ਚ ਰਾਮਦੇਵ ਦਾ ਇਸਤੇਮਾਲ, ਉਹਦੇ ਚੋਂ ਸਤਿਗੁਰੂ ਵਾਸੁਦੇਵਾ ਦਾ ਇਸਤੇਮਾਲ, ਸ਼੍ਰੀ ਰਵੀ ਸ਼ੰਕਰ ਦਾ ਇਸਤੇਮਾਲ, ਔਰ ਹੋਰ ਕਿੰਨੇ ਅੰਨਾ ਹਜ਼ਾਰੇ ਦਾ ਇਸਤੇਮਾਲ। ਜੇ ਤੁਸੀਂ ਉਹ ਸਾਰੇ ਚੈਪਟਰ ਨੂੰ ਦੇਖੋ, ਅੰਨਾ ਹਜ਼ਾਰੇ ਜਿਹਨੂੰ ਗਾਂਧੀ ਬਣਾ ਕੇ ਪੇਸ਼ ਕੀਤਾ ਸੀ, ਕਿੱਥੇ ਗਿਆ ਅੰਨਾ ਹਜ਼ਾਰੇ? ਕਿੱਥੇ ਗਿਆ ਉਹ ਸਾਰਾ करप्शन खत्म करने का मामला और लेखाकार बनाओ, और उहदे ते भी होए कोई वो भी नहीं लभा है। मुड़ के अपने पिंड जाके बैठा है ड्राइवर फौज का, जिहनूं जिहड़ा नवां गांधी का अवतार दस्सण दी लाइन सी। हुण इस सारे दौर दे विच जदों अमरीका ने चीन दे नाल टकरा दी लाइन लई, ज़ाहिर है कि वुहान वायरस, चाइना वायरस कह के शुरुआत हुई और शिकंजा कसना शुरू किया चीन का। अमरीका ने अमरीकन कंपनियां नूं कहा कि जी असीं जिहड़ा है वो अमेरिका फस्ट पॉलिसी रखो। हुण जिहड़ा कि काफ़ी अगे तक चला गया, और अज ह्यूस्टन विचला जिहड़ा कौंसल जनरल है चाइना का, उन्होंने कहा गया भी 72 घंटे दे विच बंद करो। असीं अगले सैगमेंट च गलबात करांगे कि भी ये टकरा किधर नूं जा रहा है। पर नाल दी नाल मोदी ने दावा कर दिता कि जी जे हुण जिहड़ियां कंपनियां चीन तो निकलन गियां, उन्हां दे लई बेस्ट डेस्टिनेशन भारत है, और आने वाले दिनों च हंड्रेड्स ऑफ बिलियंस ऑफ डॉलर्स की इन्वेस्टमेंट आएगी। असी ये भी देखा कि चाइना चो किन्नियां कंपनियां निकलियां, तो जिहड़ियां निकलियां भी थोड़ियां बहुत
ਅਮਰੀਕਨ ਦਬਾਅ ਦੇ ਥੱਲੇ, ਕਿਉਂਕਿ ਇਹਨੇ ਕਿਹਾ ਜੀ ਜੇ ਨਹੀਂ ਨਿਕਲਦੀਆਂ ਤੇ ਉਹਨਾਂ ਦੇ ਉੱਤੇ ਅਸੀਂ ਉਵੇਂ ਹੀ ਟੈਰਿਫ ਲਾਵਾਂਗੇ ਜਿਵੇਂ ਬਾਕੀ ਚੀਜ਼ਾਂ ਦੇ ਉੱਤੇ ਹੈ। ਤੇ ਉਹ ਵੀ ਕੋਈ ਜਿਹੜੀ ਹੈ ਸਾਊਥ ਕੋਰੀਆ ਗਈ, ਕੋਈ ਹੋਰ ਪਾਸੇ ਤਾਈਵਾਨ ਗਈ, ਭਾਰਤ ਵੱਲ ਕੋਈ ਨਹੀਂ ਮੁੜੀ। ਲੇਕਿਨ ਕਿਉਂਕਿ ਜਿਵੇਂ ਉਹਨਾਂ ਦੇ ਵੀ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ ਮਾਈਂਡਡ ਪੱਤਰਕਾਰ ਨੇ, ਉਹ ਕਹਿੰਦੇ ਨੇ ਵੀ ਸਵਾਲ ਤਾਂ ਕੋਈ ਚੁੱਕਦਾ ਨਹੀਂ ਹੈ। ਜੇ ਕੋਈ ਸਵਾਲ, ਉਹ ਤਾਂ ਉਹਨਾਂ ਦੀ ਆਵਾਜ਼ ਮੇਨ ਸਟ੍ਰੀਮ, ਫਿਰ ਸੋਸ਼ਲ ਮੀਡੀਆ, ਫਿਰ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ YouTube ਚੈਨਲ ਬਣਾ ਕੇ ਬੈਠੇ ਸੀ, ਉਹਨਾਂ ਦੇ ਖਿਲਾਫ ਤੁਸੀਂ ਕਿਸੇ ਦੇ ਖਿਲਾਫ ਹਿਮਾਚਲ 'ਚ ਕੇਸ ਰਜਿਸਟਰ ਕਰੋ, ਕਿਸੇ ਤੇ ਜਾ ਕੇ ਮਹਾਰਾਸ਼ਟਰ 'ਚ ਕਰੋ, ਦੂਸਰੇ ਕਰੋ। ਇਸੇ ਤਰ੍ਹਾਂ ਅਸੀਂ ਲਦਾਖ ਦੇ ਮੁੱਦੇ ਦੇ ਉੱਤੇ ਜੋ ਕੁਝ ਪੈਂਗੋਂਗ ਸੋ ਲੇਕ ਤੇ ਹੋਇਆ ਔਰ ਜੋ ਗਲਵਾਨ ਵੈਲੀ ਦੇ ਵਿੱਚ ਹੋਇਆ, ਇਹ ਤੁਸੀਂ ਮਾਰਚ ਤੋਂ 15-16 ਜੂਨ ਦੀ ਰਾਤ ਜਿਹੜੀ ਡਿਸਾਈਡਿੰਗ ਸੀ, ਜਿਹੜਾ ਵਿਦਿਨ ਮਿਡ ਆਫ ਦਾ ਨਾਈਟ 2-3 ਘੰਟੇ ਜੀ ਡਿਸਾਈਡ ਹੋ ਗਿਆ। 20 ਡੈਡ ਬਾਡੀਜ਼ ਇਹਨਾਂ ਦੇ ਫੌਜੀਆਂ ਦੀਆਂ ਚਾਈਨੀਜ਼ ਬੈਗਸ ਦੇ ਵਿੱਚ ਲੈ ਆਏ ਔਰ 10 ਉਹਨਾਂ ਦੇ ਕੈਪਟਿਵ, ਉਹਨਾਂ 'ਚ ਕਰਨਲ ਵੀ, ਮੇਜਰ ਵੀ, ਕੈਪਟਨ ਵੀ। ਲੇਕਿਨ ਤੁਸੀਂ ਕੁੱਲ ਮਿਲਾ ਕੇ ਦੇਖੋ ਇਹਨਾਂ ਦੀਆਂ ਬਿਆਨਬਾਜ਼ੀਆਂ, ਇਹ ਵੀ ਵਿਕਟਰੀ ਹੈ। ਔਰ ਉੱਥੇ ਜਾ ਕੇ ਰਾਜਨਾਥ ਸਿੰਘ ਅੱਜ ਵੀ ਉੱਥੇ ਇੰਡੀਅਨ 에ਅਰਫੋਰਸ ਨੂੰ ਰੈਡੀ, ਅਸੀਂ ਫਲਾਣੇ ਲੈ ਆਉਂਦੇ ਨੇ, ਅਸੀਂ ਰਫੇਲ ਲੈ ਆਏ ਹਾਂ, ਅਸੀਂ ਇੱਧਰ ਲੈ ਆਏ ਹਾਂ। ਔਰ ਉਹ ਮੋਦੀ ਜਿਹਨੇ 5 ਵਾਰ ਐਡਰੈਸ ਕੀਤਾ ਹੈ, ਉਹ ਕਹਿ ਰਿਹਾ ਕਿ ਨਾ कोई चीन हमारी जगह पे घुसा, ना कोई ज़मीन ली ना दी, और ये वो, और उन्होंने भी तुसी देखो भी किवें परोसिया जा रहा। पर इस सारे तो बाद जिहड़ी गल अज असीं विचार लई चुनी है, इंटरनेशनल मॉनिटरी फंड होए, दुनिया दियां इकनॉमिकल जिहड़ा मॉनिटर करदियां ने होर संस्थावां होण, वर्ल्ड बैंक होए, अमरीका दे अपने जिहड़े ने पैरामीटर मानण वालियां, सब कह रही ने कि दुनिया की जिहड़ी इकोनॉमी है वो बियॉन्ड इमेजिनेशन। हालांकि जो शुरुआत हुई होया सी भी इकोनॉमी सफ़र करेगी कि भी ये जिहड़ी है सफ़र करेगी, कर रही है। अमरीका वर्गा मुल्क जिन्हें अपनी किन्नी स्ट्रॉन्ग फुटिंग ते जिन्हां दी इकोनॉमी है वो बड़ी बुरी तरह चरमराई है। इंग्लैंड का की हाल है, इवन फ्रांस, जर्मनी वर्गे। और भारत जिथे अपने उन्हां तो लोग सांभे नहीं गए, कोई होर इन्वेस्टमेंट तो दूर की गल, उस सारे दे थले जो भारत दे विच हाल ईवन, और यही नहीं है क्योंकि इकोनॉमी कल कोविड-19 ये नहीं है भी इंपोर्ट एक्सपोर्ट नाल जुड़ी हुई है, क्योंकि दुनिया की इकोनॉमी च वड्डा रोल ऑयल दा है। और जिहड़ियां सचमुच किंगडम सी ऑयल दे, सऊदी अरेबिया जिन्हां च है, UAE है, वो क्योंकि डिमांड ही नहीं है ऑयल की। जो लाइफ रुक गई 5 महीने, कारोबार ही नहीं है, दूसरा तेल भी नहीं विक रहा, जहाज भी नहीं उड़ रहे, एयरलाइन इंडस्ट्री उड़ गई, दूजा उड़ गया। सो सारे जिहड़े ये वड्डे वड्डे ने, इन्हां बारे आ रहा कि भाई इन्हां दे लई तां इन्ने एक करजाई हो जाणगे आने वाले सालों दे विच कि ये कई दहाके नहीं उठ सकणगे। हुण इस सारे च मोदी हुकूमत दा तुसीं देखो, इनू कहंदे ने भी छाती ठोक के झूठ बोलना। एक तो हुंदा है झूठ पासे हो के बोलना, एक हुंदा है कि भी अपने फायदे लिए बोलना, एक हुंदा है छाती ठोक के झूठ बोलना। और उहदे च शायद जे कोई मैडल दुनिया दे विच दिता जा सकदा है ते इन्हां नूं दिता जा सकदा है। और इस दे विच सब तो पहलां तां असीं मोदी दी गल ही करदे हां। उहदे च मोदी ने कल ये एड्रैस करते हैं इंडिया आइडिया समिट दे विच कहा कि करोना काल च भी भारत च $20 बिलियन की इन्वेस्टमेंट आई। भाई किहड़े पासों तुहानूं इन्वेस्टमेंट आई, और हुण उस सारे बाकी उन्हें कहा जी भारत च खुलापन है, मौके ने, और असीं जिहड़ा इस नूं दुनिया नूं पता लग गया कि भारत तो बेहतर होर कोई थां नहीं है जिथे इन्वेस्ट किया जा सकता है। और मेरा ये विश्वास है कि मुस्तकबिल दे विच भी साडा जिहड़ा असीं दुनिया की सब तो वड्डी इकोनॉमी एमर्ज हो सकते हैं। और इत्थे ही हर एक नूं जिहड़ा असीं इंडियन हैल्थ सर्विसिज दे विच भी इंटरनेशनल इन्वेस्टर्स नूं कहा कि इन्वेस्ट करो। और साडे हैल्थ केयर सैक्टर च हर साल 22% की जिहड़ी है तेज़ी आ रही है। और इस तरह टैलीमेडिसन डायग्नोसिस च भी असीं बहुत प्रोग्रेस कर रहे हैं। और ये जड़ा उन्होंने कहा जी 2019-20 भारत जड़ा FID इन्वेस्टमेंट है वो $74 बिलियन का सी, और इस साल दे विच ये 20% वध गया। और इस तरह $20 बिलियन अमेरिकन का जड़ा भारत दे विच
ਜਿਹੜਾ ਹੈ ਉਹ ਇਨਵੈਸਟਮੈਂਟ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੇ ਟਰਾਂਸਪੇਰੈਂਸੀ ਹੈ, ਡਿਜੀਟਲਾਈਜੇਸ਼ਨ ਹੈ, ਇਨੋਵੇਸ਼ਨ ਪਾਲਿਸੀ ਹੈ, ਦਿਸ ਇਨਫਰਾਸਟ੍ਰਕਚਰ ਦੇ ਵਿੱਚ ਸਾਡੇ ਬਹੁਤ ਪ੍ਰੋਗਰੈਸ ਹੋਈ ਹੈ ਔਰ ਇਹ ਸਾਰੇ ਤਾਂ ਹੁਣ ਇਹ ਤਾਂ ਇੱਥੇ ਆ ਗਿਆ। ਨਾਲ ਦੀ ਨਾਲ ਉਹਨੇ ਇੱਕ ਹੋਰ ਥਾਂ ਤੇ ਐਡਰੈਸ ਕਰਦੇ ਆ, ਪ੍ਰਾਈਮ ਮਿਨਿਸਟਰ ਮੋਦੀ ਇਨਵਾਈਟਸ US ਫਰਮਸ ਟੂ ਇਨਵੈਸਟ ਇਨ ਹੈਲਥ ਕੇਅਰ, ਡਿਫੈਂਸ, ਐਨਰਜੀ ਔਰ ਉਹਦੇ 'ਚ ਵੀ ਉਹਨੇ ਕਿਹਾ ਜੀ ਗ੍ਰੇਟ ਗਲੋਬਲ ਆਪਟੀਮਿਜ਼ਮ ਟੁਵਰਡਸ ਇੰਡੀਆ ਔਰ ਇੰਡੀਆ ਜਿਹੜਾ ਪਰਫੈਕਟ ਕੰਬੀਨੇਸ਼ਨ ਹੈ ਓਪਨਨੈਸ, ਓਪਰਚੁਨਿਟੀਜ਼, ਦਿਸ ਇਹਦੇ ਤੇ ਮੈਂ ਵਕਤ ਜ਼ਾਇਆ ਨਹੀਂ ਕਰਾਂਗਾ। ਪਰ ਇਹਦੇ ਨਾਲ ਜਿਹੜੇ ਜਦੋਂ ਜਿਹੜਾ ਸਰਦਾਰ ਹੁੰਦਾ ਹੈ, ਕਿੰਗ ਆਫ ਲਾਈਜ਼ ਹੈ, ਤਾਂ ਫਿਰ ਜਿਹੜੇ ਉਹਦੇ ਵਜ਼ੀਰ ਨੇ, ਦਰਬਾਰੀ ਨੇ, ਉਹ ਵੀ ਅੱਗੋਂ ਉਹਨਾਂ ਦੇ ਹੀ ਬੱਚੇ ਜਮੂਰੇ ਨੇ ਔਰ ਇਸ ਕਿਸਮ ਦਾ ਇਹਨਾਂ ਦਾ ਮਿਨਿਸਟਰ ਜਿਹੜਾ ਹੈ ਉਹ ਪੀਯੂਸ਼ ਗੋਇਲ ਹੈ, ਜਿਹਨੇ ਇੱਕ ਜ਼ਮਾਨੇ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਮੈਥਮੈਟਿਕਸ ਦੀ ਕੀ ਲੋੜ ਹੈ ਕਿ ਵੀ ਇਹ ਐਲਬਰਟ ਆਇਨਸਟਾਈਨ ਨੇ ਜੇ ਥਿਊਰੀ ਆਫ ਗ੍ਰੈਵਿਟੀ ਦਿੱਤੀ ਤੇ ਇਹ ਕੋਈ ਉਹਨੇ ਮੈਥਮੈਟਿਕਸ ਕਰਕੇ ਥੋੜੀ, ਉਹਦਾ ਤਾਂ ਮੈਥਮੈਟਿਕਸ ਨਾਲ ਕੋਈ ਤਾਲੁਕ ਹੀ ਨਹੀਂ ਹੈ। ਔਰ ਹੁਣ ਉਹਨਾਂ ਨੇ ਜਿਹੜਾ ਪੀਯੂਸ਼ ਗੋਇਲ ਨੇ ਇਹ ਕਿਹਾ ਕਿ ਵੀ ਇਹਨਾਂ ਦੇ ਵਿੱਚ ਅਸੀਂ ਇਸ ਕੋਵਿਡ ਪੀਰੀਅਡ 'ਚ $800 ਮਿਲੀਅਨ ਦਾ ਟ੍ਰੇਡ ਸਰਪਲਸ ਹੋਇਆ ਸਾਡਾ ਵਪਾਰ ਦੇ ਵਿੱਚ, ਜਿਹੜਾ ਉਹ ਕਹਿੰਦਾ 18 ਸਾਲਾਂ ਦਾ ਅਸੀਂ ਰਿਕਾਰਡ ਬੀਟ ਕਰਦੇ ਦੇਖੋ ਕਿ 18 ਸਾਲਾਂ 'ਚ ਕਦੇ ਜਿਹੜਾ ਉਹ ਟ੍ਰੇਡ ਸਰਪਲਸ ਨਹੀਂ ਸੀ ਹੋਇਆ ਔਰ ਹੁਣ ਹੋਇਆ। ਔਰ ਇਹਦੇ ਤੇ ਇੱਕ ਮਿਸਟਰ ਰੋਹਨ ਵੈਂਕਟ ਰਾਮਾ ਕ੍ਰਿਸ਼ਨਨ ਇੱਕ ਕਾਲਮਨਿਸਟ ਹੈ, ਉਹਨੇ ਅੱਜ ਬਹੁਤ ਅੱਛਾ ਉਹਨਾਂ ਦਾ ਇੱਕ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮੋਦੀ ਗਵਰਨਮੈਂਟ ਬੋਸ ਆਫ ਟ੍ਰੇਡ ਸਰਪਲਸ even though it is actually terrible news for the economy। ਕਿ ਵੀ ਜੇ ਝੂਠ ਬੋਲਣਾ ਤੇ ਇਹਨੇ ਧੜੱਲੇ ਨਾਲ ਬੋਲੋ ਕਿ ਇਕਨੋਮੀ ਦਾ ਬੇੜਾ ਗਰਕ ਹੈ, ਲੇਕਿਨ ਜਿਹੜਾ ਉਹ ਕਲੇਮ ਕਰ ਰਹੇ ਨੇ ਕਿ ਅਸੀਂ ਜਿਹੜਾ ਸਾਡਾ ਟ੍ਰੇਡ ਸਰਪਲਸ ਹੋ ਰਿਹਾ ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਉਹਨੇ ਐਕਸਪਲੇਨ ਕੀਤਾ ਵੀ ਟ੍ਰੇਡ ਸਰਪਲਸ ਕਿਹਨੂੰ ਕਾਊਂਟ ਕਰ ਰਹੇ ਨੇ। ਹੁਣ ਜਦੋਂ ਤੁਸੀਂ ਇਕਨੋਮੀ ਨੂੰ ਬੈਲੈਂਸ ਕਰਦੇ ਹੋ ਉਹ ਦੋ ਚੀਜ਼ਾਂ ਦੇ ਉੱਤੇ ਹੁੰਦੀ ਹੈ, ਇੰਪੋਰਟ ਤੇ ਐਕਸਪੋਰਟ। ਹੁਣ ਜੇ ਆਇਲ ਦੀ ਡਿਮਾਂਡ ਨਹੀਂ ਹੈ, ਕੋਈ ਹੋਰ ਫੈਕਟਰੀਆਂ ਬੰਦ ਨੇ, ਤੁਹਾਡੇ ਕਿਸੇ ਹੋਰ ਚੀਜ਼ਾਂ ਲਈ ਸਪੇਅਰ ਪਾਰਟ ਚਾਹੀਦੇ ਨੇ, ਇੰਪੋਰਟ ਤਾਂ ਹੋ ਹੀ ਨਹੀਂ ਰਹੀ, 에ਅਰਲਾਈਨਸ ਹੀ ਬੰਦ ਨੇ, ਜਹਾਜ਼ ਹੀ ਨਹੀਂ ਆ ਰਹੇ। ਹੁਣ ਜਿਹੜੀ ਤੁਹਾਡੀ ਗੋਭੀ ਜਾਂ ਆਲੂ ਜਾਂ ਦੂਜਾ ਤੁਸੀਂ ਗਵਾਂਢੀਆਂ ਨੂੰ ਉਹ ਐਕਸਪੋਰਟ ਹੈ। ਹੁਣ ਇੰਪੋਰਟ ਹੈ ਨਹੀਂ ਤੇ ਹੁਣ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਇੰਪੋਰਟ ਕਰਦੇ ਹੋ ਤੁਸੀਂ ਆਪਣੇ ਜਿਹੜਾ ਰਿਜ਼ਰਵ ਹੈ ਤੁਹਾਡੇ ਫੋਰਨ ਐਕਸਚੇਂਜ ਦਾ ਉਹਨੂੰ ਖਰਚ ਕਰਦੇ ਹੋ ਤੇ ਜਦੋਂ ਕੋਈ ਚੀਜ਼ ਆ ਹੀ ਨਹੀਂ ਰਹੀ ਤੇ ਤੁਹਾਡੇ ਤਾਂ ਕੋਈ ਉਹ ਖਰਚ ਨਹੀਂ ਹੋ ਰਿਹਾ, ਉਹ ਤਾਂ ਤੁਹਾਡੇ ਕੋਲ ਪਏ ਨੇ ਤੇ ਤੁਹਾਡੇ ਜਿਹੜੇ ਗੋਭੀ, ਆਲੂ, ਮਿਰਚਾਂ, ਧਨੀਆ ਤੁਸੀਂ ਵੇਚ ਰਹੇ ਹੋ ਉਹਦੇ ਜੋ ਵੀ ਆ ਰਹੇ ਨੇ ਉਹ ਤੁਹਾਡੀ ਉਹਨੂੰ ਤੁਸੀਂ ਕਹਿ ਕੇ ਕਹੋ ਜੀ ਕਿਉਂਕਿ ਐਕਸਪੋਰਟ ਇੰਪੋਰਟ ਨਾਲ ਤੁਸੀਂ ਸਰਪਲਸ ਕਾਊਂਟ ਕਰਨਾ ਕਿ ਜੀ ਦੇਖੋ ਹੁਣ ਤੁਸੀਂ ਕਿੰਨਾ ਵੱਡਾ ਧੋਖਾ ਆਮ ਆਵਾਮ ਦੇ ਨਾਲ ਹੈ। ਔਰ ਉਸ ਸਾਰੇ ਚੋਂ ਜਿਹੜਾ ਜਿਵੇਂ ਅਸੀਂ ਕਿਹਾ ਵੀ 2016 ਦੀ ਡੀਮੋਨੀਟਾਈਜੇਸ਼ਨ ਨੂੰ ਵੀ ਕਿਵੇਂ ਐਜ਼ ਏ ਸਕਸੈਸ ਦੱਸਿਆ। ਸੋ ਇਹਦੇ 'ਚ ਜਿਹੜੇ ਮਿਸਟਰ ਰੋਹਨ ਨੇ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਇੱਕ ਪਾਸੇ ਇਹ ਹੈ, so it should surprise no one that even as India crosses 1 million mark of total COVID-19 cases, with one forecast expecting the economy to contract by near double digits, double digit ਜਿਹੜੀ ਹੈ ਇਹਨਾਂ ਦੀ ਇਕਨੋਮੀ ਕੰਟਰੈਕਟ ਹੋਣ ਜਾ ਰਹੀ ਹੈ ਕਿ ਵੀ ਮਾਈਨਸ ਜਾਏਗੀ। the government is finding ways to spin gold out of well haywire। ਹੁਣ ਤੁਸੀਂ ਇੱਕ ਤੂੜੀ ਦੇ ਕੁੱਪ ਚੋਂ ਕਹੋ ਜੀ ਸਾਨੂੰ ਤਾਂ ਗੋਲਡ ਮਿਲਿਆ, ਸੋ ਇਹ ਉਹਨਾਂ ਦਾ ਹਾਲ ਹੈ। ਔਰ ਪੀਯੂਸ਼ ਗੋਇਲ ਨੂੰ ਉਹਨਾਂ ਨੇ ਕੋਟ ਕੀਤਾ ਔਰ ਉਹਨਾਂ ਨੇ ਇਹੀ ਗੱਲ ਜਿਹੜੀ ਮੈਂ ਕਹੀ ਹੈ ਕਿ ਵੀ ਇਹ ਸਾਰੇ ਜੋ ਉਹਨਾਂ ਕਿਹਾ ਵੀ ਇਕਨੋਮੀ ਕਿੱਥੋਂ ਬੂਸਟ ਕਰਨੀ ਸੀ, ਜਿਹੜਾ ਇਹਨਾਂ ਨੇ ਦਾਅਵਾ ਵੀ ਕੀਤਾ ਮੋਦੀ ਨੇ ਕਿ 20 ਲੱਖ ਕਰੋੜ ਦਾ ਅਸੀਂ ਟ੍ਰੇਡ ਜਿਹੜਾ ਉਹ ਸਟਿਮੂਲਸ ਜਿਹੜਾ ਪੈਕੇਜ ਦੇ ਰਹੇ ਆ ਰਾਹਤ ਦਾ, ਉਹਦੇ 'ਚ ਕੋਈ ਵੀ ਜਿਹੜਾ ਇਕਨੋਮੀ ਸਟਿਮੂਲਸ ਨਹੀਂ ਸੀ। ਸੋ ਇਹਨਾਂ ਨੇ ਗਰੋ ਕਿੱਥੋਂ ਕਰਨਾ ਔਰ ਉਹਨਾਂ ਨੇ ਕਿਹਾ ਵੀ ਇਹਦਾ ਨਤੀਜਾ ਇਹ ਹੈ ਕਿ ਵੀ ਇਹ ਚੌਥੇ ਮਹੀਨੇ 'ਚ ਵੀ ਲਗਾਤਾਰਤਾ ਦੇ ਨਾਲ ਇਹਨਾਂ ਦੀ ਟ੍ਰੇਡ ਬੜੀ ਬੁਰੀ ਤਰ੍ਹਾਂ ਸੁਕੜ ਰਹੀ ਹੈ। ਔਰ ਇਹ ਜਿਹੜੀ ਹੈ ਇਸ ਸਾਰੇ 'ਚੋਂ ਜਿਹੜੀ ਹੈ ਕੰਜ਼ਿਊਮਰ ਦੀ ਡਿਮਾਂਡ ਹੀ ਨਹੀਂ ਹੈ। ਵਨ ਆਫ ਦਾ ਬੈਸਟ ਇੰਡੀਕੇਟਰਸ ਹਾਊ ਕੰਜ਼ਿਊਮਰ ਡਿਮਾਂਡ ਇਜ਼ ਕ੍ਰੈਸ਼ਿੰਗ ਵਿਚ ਦਾ ਮਿਨਿਸਟਰ ਹੈਜ਼ ਸਪਨ ਇਨਟੂ ਅ ਪੋਜ਼ਿਟਿਵ ਸਿਨੈਰੀਓ। ਕੰਜ਼ਿਊਮਰ ਦੀ ਡਿਮਾਂਡ ਨਹੀਂ ਹੈ,
ਜਿਹੜੀ ਹੈ ਇੰਪੋਰਟ ਹੋ ਨਹੀਂ ਰਹੀ, ਉਹਨੂੰ ਕਹਿ ਰਹੇ ਨੇ ਜੀ ਸਪਿਨ ਦੇ ਰਹੇ ਨੇ ਜੀ। ਕਿ ਵੀ ਇਹ ਜਿਹੜਾ ਅਸੀਂ ਇਹਨੂੰ ਕੰਟਰੀ ਨੂੰ ਚੁੱਕ ਰਹੇ ਹਾਂ। ਉਹਨਾਂ ਕਿਹਾ ਵੀ ਇਹ ਜਿਹੜਾ ਇਸ ਸਾਰੇ ਦਾ ਜਿਹੜਾ ਨਤੀਜਾ ਕੀ ਹੋਏਗਾ ਵੀ ਤੁਸੀਂ ਲੋਕਾਂ ਨੂੰ ਹਨੇਰੇ 'ਚ ਰੱਖ ਰਹੇ ਹੋ, ਇਹ ਫਰਦਰ ਬਰਬਾਦੀ ਹੈ। ਔਰ ਕੰਟਰੋਲ ਇਹਨੇ ਕੰਕਲੂਡ ਕੀਤਾ ਹੈ, ਨੈਰੇਟਿਵ ਕੰਟਰੋਲ ਮੇ ਹੈਵ ਬੀਨ ਐਕਸਟ੍ਰੀਮਲੀ ਸਕਸੈਸਫੁਲ ਐਟ ਵਿਨਿੰਗ ਬੀਜੇਪੀ ਮਲਟੀਪਲ ਇਲੈਕਸ਼ਨਸ। ਕਿ ਇਦਾਂ ਦਾ ਝੂਠ ਬੋਲ ਕੇ ਨੈਰੇਟਿਵ ਬਹੁਤ ਸਾਰੀਆਂ ਚੋਣਾਂ ਬੀਜੇਪੀ ਨੇ ਜਿੱਤੀਆਂ ਹੋ ਸਕਦੀਆਂ, ਬਟ ਆਫਟਰ 6 years of economic mismanagement including colossal failures like demonetization and the botched up goods and service tax to roll out GST, it is time for Modi's government to acknowledge that citizens can't make lemonade or limestone from imaginary lemons। ਜੀ ਕਿ ਵੀ ਤੁਹਾਡੇ ਹੱਥ 'ਚ ਤਾਂ ਨਿੰਬੂ ਵੀ ਨਹੀਂ ਹੈਗੇ, ਬਿਲਕੁਲ ਉਹ ਤੁਸੀਂ ਇਮੇਜਿਨਰੀ ਕਰ ਰਹੇ ਹੋ, ਲੇਕਿਨ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਅਸੀਂ ਕੈਸਾ ਲੱਗਾ ਲੈਮਨੇਡ ਦਾ ਸਵਾਦ। ਕਿ ਵੀ ਇਮੇਜਿਨਰੀ ਲੈਮਨ ਚੋਂ ਤੁਸੀਂ ਲੈਮਨੇਡ ਬਣਾ ਰਹੇ ਹੋ। ਤੇ ਇਹ ਜਿਹੜੀ ਹੁਣ ਟ੍ਰੇਡ ਸਰਪਲਸ ਦੀ ਗੱਲ ਕਰ ਰਹੇ ਨੇ, ਉਹ ਕਹਿੰਦਾ ਵੀ ਇਹ ਲੈਮਨੇਡ ਹੀ ਨਹੀਂ ਬਣਾ ਰਹੇ, ਇਹ ਇਮੇਜਿਨਰੀ ਲੈਮਨ ਚੋਂ ਲਾਈਮਸਟੋਨ ਕੱਢ ਰਹੇ ਨੇ। ਹੁਣ ਲਾਈਮਸਟੋਨ ਜ਼ਾਹਰ ਹੈ ਚੂਨਾ ਹੁੰਦਾ ਕਿ ਵੀ ਉਹ ਤੁਸੀਂ ਤੁਹਾਡੇ ਕੋਲ ਕੁਝ ਵੀ ਨਹੀਂ, ਤੁਹਾਡੇ ਲੈਮਨ ਵੀ ਇਮੇਜਿਨਰੀ ਨੇ ਔਰ ਤੁਸੀਂ ਉਹਦੇ ਚੋਂ ਇੱਕ ਲਾਈਮਸਟੋਨ ਡਿਵੈਲਪ ਕਰ ਰਹੇ ਹੋ। ਪਰ ਮੈਂ ਇਸ ਸਾਰੇ ਨੂੰ ਦੇਖ ਕੇ ਕਹਿੰਦਾ ਕਿ ਵੀ ਇਹ ਇਸ ਲਈ ਸਾਰੇ ਨਹੀਂ ਸਮਝ ਪਾ ਰਹੇ ਕਿ ਇਹਨਾਂ ਨੇ ਚਾਣਕਿਆ ਨੂੰ ਨਹੀਂ ਪੜਿਆ ਹੋਇਆ, ਇਹਨਾਂ ਨੇ ਬ੍ਰਾਹਮਣ ਦਾ ਮਾਈਂਡਸੈਟ ਨਹੀਂ ਸਮਝਿਆ ਹੋਇਆ, ਜਿਹੜਾ ਇਸ ਗੱਲ 'ਚ ਯਕੀਨ ਰੱਖਦਾ ਹੈ ਕਿ ਜਿੰਨਾ ਵੱਡਾ ਝੂਠ ਬੋਲੋਗੇ ਉਨੀ ਆਸਾਨੀ ਨਾਲ ਲੋਕ ਬਿਲੀਵ ਕਰਨਗੇ, ਕਿਉਂਕਿ ਲੋਕ ਇਹ ਮੰਨ ਹੀ ਨਹੀਂ ਸਕਦੇ ਕਿ ਇੰਨਾ ਵੱਡਾ ਵੀ ਕੋਈ ਝੂਠ ਬੋਲ ਸਕਦਾ ਹੈ। ਇਹਦੇ ਚੋਂ ਇਹਨਾਂ ਦੀ ਸਰਵਾਈਵਲ ਹੈ। ਔਰ ਕੋਰੋਨਾ ਅਪਡੇਟ ਅਸੀਂ ਦੇਖ ਰਹੇ ਹਾਂ ਦੁਨੀਆ ਦੇ ਵਿੱਚ। ਹੁਣ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਮੰਨ ਲਿਆ ਕਿ ਭਾਈ ਪਾ ਲਓ ਮਾਸਕ। ਬੜੀ ਤੇਜ਼ੀ ਨਾਲ ਉਹਨਾਂ ਕਿਹਾ ਜੀ ਵਾਕਈ ਹਾਲਾਤ ਬਦਤਰ ਹਨ। ਕਿਹਾ ਜੀ ਠੀਕ ਹੋਣ ਤੋਂ ਪਹਿਲਾਂ ਬਹੁਤ ਬਦਤਰ ਹੋਏ, ਉਸ ਤੋਂ ਬਾਅਦ ਕੀ ਠੀਕ ਹੋਣਾ ਹੁੰਦਾ, ਇਹ ਅੱਜ ਦੀ ਸਟੇਟਮੈਂਟ ਹੈ। ਟੋਟਲ ਕੇਸ ਦੁਨੀਆ 'ਚ 15,2,44,537 ਨੇ ਔਰ ਮੌਤਾਂ 6,22,830 ਨੇ। ਅਮਰੀਕਾ ਦੇ ਵਿੱਚ 4,72,132 ਟੋਟਲ ਕੇਸ ਨੇ ਔਰ 1,45,674 ਡੈਥਸ ਨੇ। ਭਾਰਤ ਜਿਹਨੇ ਇਕਨੋਮਿਕਲੀ ਬਹੁਤ ਪ੍ਰੋਗਰੈਸ ਕਰ ਲਈ ਹੈ, ਇਹਨਾਂ 4 ਮਹੀਨਿਆਂ 'ਚ 20 ਬਿਲੀਅਨ ਅਮਰੀਕਾ ਦਾ ਵੀ ਆ ਗਿਆ, 800 ਮਿਲੀਅਨ ਦਾ ਟ੍ਰੇਡ ਸਰਪਲਸ ਹੋ ਗਿਆ ਜਿਹੜਾ 18 ਸਾਲ 'ਚ ਨਹੀਂ ਸੀ ਹੋਇਆ। ਕੋਵਿਡ-19 ਦੇ 1,02,39,684 ਟੋਟਲ ਕੇਸ ਨੇ, 29,890 ਡੈਥਸ ਨੇ। ਪਾਕਿਸਤਾਨ 12ਵੇਂ ਨੰਬਰ ਤੇ ਹੈ, 2,67,428 ਟੋਟਲ ਕੇਸ ਨੇ ਔਰ 5,677 ਡੈਥਸ ਨੇ ਇਹ ਕੋਰੋਨਾ। ਜੀ ਡਾਕਟਰ ਸਾਹਿਬ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।